ਅਗਲੀ ਗੱਲ ਕਰੀਏ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ। ਪਹਿਲਾਂ ਵੋਟਾਂ ਤੋਂ ਪਹਿਲਾਂ ਤਾਂ ਕਹਿੰਦੇ ਰਹੇ ਜ਼ਿੰਮੇਵਾਰੀ ਸਾਨੂੰ ਦਿਓ ਤੇ ਅਸੀਂ ਤੁਹਾਡੇ ਸਾਰੇ ਕਸ਼ਟਾਂ ਦਾ ਹੱਲ ਕਰਾਂਗੇ, ਦੁੱਖਾਂ ਨੂੰ ਤੋੜ ਦਿਆਂਗੇ, ਪੰਜਾਬ ਦੇ ਖਜ਼ਾਨੇ ਨੂੰ ਭਰ ਦਿਆਂਗੇ। ਹੁਣ ਕਹਿੰਦੇ ਚਿੱਟੇ ਨੂੰ ਪੰਜਾਬ ਦੇ ਵਿੱਚੋਂ ਬਾਹਰ ਕਰਨ ਦੀ ਜ਼ਿੰਮੇਵਾਰੀ ਸਰਪੰਚਾਂ ਦੀ ਹੈ, ਤੇ ਜੇ ਜ਼ਿੰਮੇਵਾਰੀ ਸਰਪੰਚਾਂ ਦੀ ਹੈ ਤੇ ਫਿਰ ਜਿਹੜਾ ਪੰਜਾਬ ਪੁਲਿਸ ਦਾ ਲੱਖ ਬੰਦਾ ਹੈ ਤੇ ਤੁਸੀਂ ਜਿਹੜੇ 117 ਇਕੱਠੇ ਹੋਏ ਆ ਰਾਜ ਸਭਾ ਤੇ ਲੋਕ ਸਭਾ ਵਾਲੇ ਮਿਲਾ ਕੇ 13 ਤੇ 7-8 ਉਹ ਮਿਲਾ ਕੇ, ਤੁਸੀਂ ਤਨਖਾਹ ਫਿਰ ਕਾਹਦੀ ਲੈਂਦੇ ਆ? ਤੁਸੀਂ ਵੀ ਬਹਿ ਜਾਓ ਘਰਾਂ ਦੇ ਵਿੱਚ। ਨਹੀਂ ਪ੍ਰਵੀਨ ਜੀ, ਤਨਖਾਹ ਵਾਲਾ ਜੇ ਮਸਲਾ ਤਨਖਾਹ ਤਾਂ ਸਰਪੰਚਾਂ ਨੂੰ ਪੰਚਾਂ ਨੂੰ ਵੀ ਦੇਣੀ ਸੀ। ਹਾਂਜੀ ਬਿਲਕੁਲ। ਉਹ ਕਿੱਥੇ ਗਈ? ਉਹ ਕਿੱਥੇ ਗਈ? ਸਹੀ ਜਿੱਦਣ ਸਰਪੰਚਾਂ ਨੂੰ ਸਹੁੰ ਚੁਕਾਈ ਉਦਣ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਰਾਣੀਆਂ ਖਬਰਾਂ ਦੇ ਕਟੀਆਂ ਖੂਬ ਘੁੰਮੀਆਂ। ਸਹੀ ਬਿਲਕੁਲ। ਕਹਿੰਦੇ ਜੀ ਮੁੱਖ ਮੰਤਰੀ ਸਾਹਿਬ ਮੰਗ ਕਰਦੇ ਹੁੰਦੇ ਸੀ ਕਿ ਸਰਪੰਚਾਂ ਨੂੰ 25,000 ਰੁਪਇਆ ਮਹੀਨਾ ਮਾਣ ਭੱਤਾ ਮਿਲੂਗਾ, ਪੰਚਾਂ ਨੂੰ ਪਤਾ ਨਹੀਂ 10,000 11,000। ਉਹ ਖਬਰਾਂ ਖੂਬ ਚੱਲੀਆਂ ਤੇ ਜਿੱਦਣ ਸਹੁੰ ਚੁਕਾਈ ਉਦਣ ਐਲਾਨ ਦਿੰਦੇ। ਫਿਰ ਕੀ ਬਣਿਆ ਉਹਦਾ? ਬਿਲਕੁਲ ਜਿਹੜਾ ਸਵਾਲ ਤੁਹਾਡਾ ਦੂਸਰਾ ਉਹ ਪਹਿਲੂ ਬਹੁਤ ਸੋਚਣ ਵਾਲਾ ਹੈ ਜੀ। ਪੰਜਾਬ ਦੇ ਵਿੱਚ ਦੇ ਨਾਂ ਦੇ ਉੱਤੇ, ਚਿੱਟਿਆਂ ਦੇ ਨਾਂ ਦੇ ਉੱਤੇ ਸਾਰੀਆਂ ਧਿਰਾਂ ਨੇ ਰਾਜਨੀਤੀ ਕੀਤੀ। ਬਿਲਕੁਲ ਜੀ ਬਿਲਕੁਲ। ਤੇ ਦੋ ਪਾਰਟੀਆਂ ਤਾਂ ਸੱਤਾ ਸੁੱਖ ਮਾਣ ਗਈਆਂ ਇਸ ਸਿਰ ਤੇ। ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਗੁਰੂ ਘਰ ਕੰਨੀ ਨੂੰ ਮੂੰਹ ਕਰਕੇ ਕਿਹਾ 4 ਹਫ਼ਤਿਆਂ 'ਚ ਨਸ਼ਾ ਮੁਕਾ ਦੂੰ ਪੰਜਾਬ। ਬਿਲਕੁਲ ਕਿਹਾ ਜੀ, ਬਿਲਕੁਲ ਕਿਹਾ। ਪੌਣੇ 5 ਸਾਲ ਰਾਜ ਕੀਤਾ ਉਹਨੇ ਖੁਦ ਤੇ 5 ਸਾਲ ਉਹਦੀ ਪਾਰਟੀ ਨੇ। ਕੈਪਟਨ ਸਾਹਿਬ ਤੁਰ ਗਏ, ਪਾਰਟੀ ਦਾ ਰਾਜ ਸੱਤਾ ਚੱਲ ਗਈ, ਪਰ 4 ਹਫ਼ਤੇ ਨਹੀਂ ਬੋੜੇ ਉਹਨਾਂ ਦੇ। ਉਸੇ ਸਰਕਾਰ ਨੂੰ ਤੋੜਨ ਦੇ ਲਈ ਕੇਜਰੀਵਾਲ ਦੀ ਵੀਡੀਓ ਜਨਤਕ ਘੁੰਮ ਰਹੀ ਹੈ ਜਿਸ ਚੋਂ ਕਹਿ ਰਹੇ 3 ਮਹੀਨੇ ਦਾ ਸਮਾਂ ਦੇ ਦਿਓ। ਹਾਂਜੀ ਬਿਲਕੁਲ ਬਿਲਕੁਲ। ਪੰਜਾਬ 'ਚ ਸਰਕਾਰ ਬਣਦੇ ਹੀ 3 ਮਹੀਨੇ 'ਚ ਪੰਜਾਬ 'ਚ ਨਸ਼ਾ ਮੁਕਾ ਦੇਣਗੇ। ਗਰੰਟੀਆਂ 'ਚ ਇੱਕ ਗਰੰਟੀ ਸੀ, ਇਹ ਮੇਰੀ ਗਰੰਟੀ ਹੈ, ਕੇਜਰੀਵਾਲ ਦੇ ਬੋਲ ਨੇ, ਸੋਸ਼ਲ ਮੀਡੀਆ ਤੇ ਕੱਢ ਕੇ ਸੁਣ ਲਿਓ ਜਿਹਨੇ ਸੁਣਨਾ ਹੋਵੇ। ਹੁਣ ਵੀ ਪਈ ਹੈ ਬਿਲਕੁਲ। ਤੇ ਜੇ ਕੈਪਟਨ ਦੇ 4 ਹਫ਼ਤੇ ਨਹੀਂ ਆਏ ਤਾਂ ਕੇਜਰੀਵਾਲ ਜੀ ਤੁਹਾਡੇ 3 ਮਹੀਨੇ ਵੀ ਨਹੀਂ ਆਏ, 3 ਸਾਲ ਬੀਤ ਗਏ। ਸਹੀ। ਤੇ ਹੁਣ 3 ਸਾਲਾਂ ਬਾਅਦ ਤੁਸੀਂ ਕਹਿੰਦੇ ਹੋ ਕਿ ਪੰਜਾਬ 'ਚੋਂ ਚਿੱਟਾ ਬਾਹਰ ਕਰਨਾ, ਚਿੱਟੇ ਨੂੰ ਪਿੰਡਾਂ 'ਚੋਂ ਬਾਹਰ ਕੱਢਣਾ, ਮਕਾਉਣਾ ਸਰਪੰਚਾਂ ਦੀ ਜ਼ਿੰਮੇਵਾਰੀ। ਤੁਹਾਡੀ ਜ਼ਿੰਮੇਵਾਰੀ ਕੀ ਆ? ਸਹੀ ਹੈ। ਤੁਹਾਡੀ ਸਰਕਾਰ ਦੀ ਜ਼ਿੰਮੇਵਾਰੀ ਕੀ ਆ? ਇੱਕ ਪਾਸੇ ਤੁਹਾਡੀ ਪੁਲਿਸ ਕਹਿੰਦੀ ਆ ਕਿ ਅਸੀਂ 13 ਕਰੋੜ ਤੋਂ ਵੱਧ ਦੀ ਮਤਲਬ ਕਿ ਡਰੱਗ ਮਨੀ ਫੜ ਲਈ, ਅਸੀਂ ਤਾਂ ਜੀ 200 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ, ਅਸੀਂ ਤਾਂ ਜੀ 10,000 ਤੋਂ ਵੱਧ ਬੰਦਾ ਗ੍ਰਿਫਤਾਰ ਕਰ ਲਿਆ। ਪੁਲਿਸ ਤਾਂ ਤੁਹਾਡੇ ਇਹ ਦਮਗੇ ਮਾਰਦੀ ਆ। ਮੁੱਖ ਮੰਤਰੀ ਸਾਹਿਬ ਤੁਹਾਡੇ ਰੈਲੀਆਂ ਕਰਕੇ ਕਹਿੰਦੇ ਨੇ ਕਿ ਹਾਂਜੀ ਲਓ ਜੀ ਨਸ਼ੇ ਤੇ ਫਤਿਹ ਪਾ ਲਈ ਅਸੀਂ, ਤੇ ਤੁਸੀਂ ਪੰਜਾਬ ਦੇ ਸਰਪੰਚਾਂ ਨੂੰ ਸਹੁੰ ਚੁਕਾਉਣ ਲੱਗਿਆ ਇਹ ਕਹਿੰਦੇ ਹੋ ਕਿ ਪੰਜਾਬ 'ਚੋਂ ਨਸ਼ਾ ਮੁੱਕਿਆ ਨਹੀਂ, ਇਹਨੂੰ ਬਾਹਰ ਕੱਢਣ ਲਈ, ਨਸ਼ੇ ਦੀਆਂ ਜੜ੍ਹਾਂ ਪੁੱਟਣ ਲਈ ਸਰਪੰਚ ਭੂਮਿਕਾ ਨਿਭਾਉਣ। ਤੇ ਫਿਰ ਸਰਕਾਰ ਅਸੀਂ ਕਾਹਦੇ ਲਈ ਚੁਣੀ ਸੀ? ਸਹੀ। ਇਹ ਇਕੱਲਾ ਸਰਪੰਚਾਂ ਨੂੰ ਨਿਰਦੇਸ਼ ਨਹੀਂ, ਕੇਜਰੀਵਾਲ ਦਾ ਇੱਕ ਸਿਆਸੀ ਦਾ ਇਹ ਭਗਵੰਤ ਮਾਨ ਨੂੰ ਠਿੱਬੀ ਲਾਉਣ ਦਾ। ਠੀਕ ਹੈ। ਉਸ ਸਟੇਜ ਤੋਂ, ਸਹੁੰ ਚੁਕਾਉਣ ਵਾਲੀ ਸਟੇਜ ਤੋਂ, ਤੇ ਉਸ ਤੋਂ ਬਾਅਦ ਚੱਬੇਵਾਲ ਤੇ ਡੇਰਾ ਬਾਬਾ ਨਾਨਕ ਚੋਣ ਪ੍ਰਚਾਰ ਦੌਰਾਨ ਕੇਜਰੀਵਾਲ ਨੇ ਇੱਕ ਗੱਲ ਦੁਹਰਾਈ ਬਾਰ-ਬਾਰ। ਠੀਕ ਹੈ। ਕਿ ਜੇ ਤੁਹਾਡੇ ਕੋਈ ਕੰਮ ਨਾ ਹੋਣ ਤਾਂ ਮੇਰੇ ਕੋਲ ਆ ਜਿਓ। ਇਹ ਕਹਿ ਰਿਹਾ ਕਿ ਕਹਿਣ ਨੂੰ ਇਹ ਆ ਮੁੱਖ ਮੰਤਰੀ ਹੁਣ ਸੁਪਰੀਮੋ ਮੈਂ ਹੀ ਆ ਪੰਜਾਬ ਦਾ ਵੀ, ਮਾਲਕ ਮੈਂ ਹੀ ਆ। ਨਹੀਂ ਬੰਦਾ ਇਹ ਕਹਿੰਦਾ ਕਿ ਆ ਬੈਠਾ ਤੁਹਾਡਾ ਮੁੱਖ ਮੰਤਰੀ, ਜਿਹਦਾ ਕੰਮ ਨਹੀਂ ਹੁੰਦਾ ਸਿੱਧੇ ਆਓ ਇਹਨਾਂ ਕੋਲ। ਸਹੀ। ਤੁਹਾਡੇ ਕੋਲ ਕਿਹੜੀ ਪਾਵਰ ਆ ਵੀ? ਤੁਸੀਂ ਤਾਂ ਆਪਣੀ ਵਾਲੀ ਕੁਰਸੀ ਵੀ ਆਤਸ਼ੀ ਨੂੰ ਦੇਤੀ, ਤੁਸੀਂ ਕਿਹੜੀ ਪਾਵਰ ਨਾਲ ਕਹਿ ਰਹੇ ਹੋ ਕਿ ਮੈਂ ਕੰਮ ਕਰਾਉਂਗਾ, ਮੇਰੇ ਕੋਲ ਆ ਜਿਓ। ਸੰਵਿਧਾਨਕ ਉਹਦਾ ਕਿਹੜਾ ਤੁਹਾਡੇ ਕੋਲ ਪੰਜਾਬ 'ਚ? ਬਿਲਕੁਲ ਪਾਰਟੀ ਦੇ ਨੁਮਾਇੰਦੇ ਹੋ ਸਕਦੇ ਉਹਨਾਂ ਦੀ, ਤੇ ਪੰਜਾਬ ਦੇ ਨਹੀਂਗੇ। ਬਿਲਕੁਲ ਜੀ। ਇੰਨਾ ਹੀ ਨਹੀਂ ਕਿਹਾ ਤੁਸੀਂ, ਆਹ ਨਸ਼ਿਆਂ ਦੇ ਹਵਾਲੇ ਨਾਲ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਇਸ ਮਸਲੇ 'ਚ ਭਗਵੰਤ ਮਾਨ ਫੇਲ ਹੈ। ਹੁਣ ਉਹ ਵੀ ਆਪ ਕਹਿ ਦੋ ਨਾ ਕਿ ਮੈਂ ਹੀ ਚਲਾ ਰਿਹਾ ਸੀਗਾ ਇਸ ਲਈ ਫੇਲ ਹੈ। ਥੋੜਾ ਪਹਿਲੂ ਹੈ। ਤੇ ਫਿਰ ਭਗਵੰਤ ਮਾਨ ਵੀ ਹੈ ਤਾਂ ਕਲਾਕਾਰ ਹੈ ਨਾ ਪਹਿਲਾਂ, ਤੇ ਉਹਨੇ ਵੀ ਉਹ ਲਾਲੇ ਵਾਲੀ ਕਹਾਣੀ ਸੁਣਾ ਕੇ ਸਿਰਾ ਲਾਤੀ। ਫਿਰ ਉਸੇ ਸਿਰ ਕੀ ਕਹਿੰਦਾ ਜੀ ਲਾਲੇ ਦੀ ਲੁੱਟ ਅਜੇ ਵੀ ਜਾਰੀ ਹੈ। ਅੱਛਾ। ਤੇ ਪੰਜਾਬ 'ਚ ਲਾਲਾ ਸ਼ਬਦ ਕਿਹਦੇ ਲਈ ਵਰਤਿਆ ਜਾਂਦਾ? ਇਹ ਕੋਈ ਦੱਸਣ ਦੀ ਲੋੜ ਨਹੀਂ, ਸਾਹਮਣੇ ਉਠਾ ਕੇ ਉਹਨੇ ਵੀ ਕਹਿਤਾ। ਮਤਲਬ ਇਹ ਕਹਿਣਾ ਚਾਹ ਰਿਹਾ ਕਿ ਮੇਰੇ ਹੱਥ ਕੁਛ ਨਹੀਂ ਗਾ, ਸਿੱਧਾ ਮਾਲ ਇਹ ਲੁੱਟ ਰਹੇ ਨੇ। ਸਵਾਲ ਇਹ ਹੈ ਕਿ ਇਹ ਵਿਅੰਗ 'ਚ ਕਹਿਣ ਦੀ ਬਜਾਏ ਭਗਵੰਤ 'ਚ ਸਿੱਧਾ ਕਹਿਣ ਦਾ ਦਮ ਹੈ ਹੁਣ? ਸਹੀ ਬਿਲਕੁਲ। ਜਿਹੜਾ ਕਹਿੰਦਾ ਸੀ ਕਿ ਮੈਨੂੰ ਤਾਂ ਪੰਜਾਬ ਦੇ ਲੋਕਾਂ ਨੇ ਚੁਣਿਆ ਹੈ, ਤੇ ਉਹਨਾਂ ਜਿਹੜੇ ਲੋਕਾਂ ਨੇ ਚੁਣਿਆ ਉਹਨੂੰ ਸੱਚ ਦੱਸ ਦੇ ਫਿਰ ਕਿ ਭਾਈ ਮੇਰੇ ਤੋਂ ਹਰਾ ਪੈਨ ਖੋਹ ਲਿਆ, ਮੇਰੇ ਤੋਂ ਗੁੱਡਣੀਆਂ ਲਵਾ ਲੀਆਂ,
ਸਹੀ ਸਹੀ ਸਹੀ। ਕੇਜਰੀਵਾਲ ਨੇ ਫਿਰ ਪਰਿਵਾਰਵਾਦ ਦਾ ਪਹਿਲੂ ਵੀ ਉੱਠਿਆ। ਤੁਸੀਂ ਕਮਾਲ ਦੀ ਰਾਜਨੀਤੀ ਦੇਖੋ, ਰਵਨੀਤ ਬਿੱਟੂ ਗਿੱਦੜਬਾਹ 'ਚ ਬੈਠ ਕੇ ਕਹਿ ਰਿਹਾ ਕਿ ਰਾਜਾ ਵੜਿੰਗ ਦੇਖੋ ਪਰਿਵਾਰਵਾਦ ਪਾਲ ਲਿਆ, ਆਪਣੀ ਤੀਵੀਂ ਨੂੰ ਟਿਕਟ ਦਵਾਤੀ, ਹੈ ਨਾ। ਕੇਜਰੀਵਾਲ ਡੇਰਾ ਬਾਬਾ ਨਾਨਕ ਜਾ ਕੇ ਕਹਿ ਰਿਹਾ ਕਿ ਰੰਧਾਵੇ ਦੋ ਨੇ, ਇੱਕ ਰੰਧਾਵਾ ਚੋਰ ਹੈ ਤੇ ਇੱਕ ਮੇਰੇ ਕੋਲ ਖੜਾ ਇਮਾਨਦਾਰ ਹੈ, ਉਹਨੇ ਤਾਂ ਆਪਣੀ ਘਰ ਨੂੰ ਟਿਕਟ ਦਵਾਤੀ, ਪਰਿਵਾਰਵਾਦ ਪਾਲ ਨੇ। ਦੋਵੇਂ ਕਿਹੜੇ ਮੂੰਹ ਨਾਲ ਕਹਿੰਦੇ ਨੇ, ਮੈਨੂੰ ਸਮਝ ਨਹੀਂ ਆਉਂਦੀ। ਕੇਜਰੀਵਾਲ ਭੁੱਲ ਗਏ ਕਿ ਉਹ ਤੋਂ ਚੰਦ ਮਿੰਟ ਪਹਿਲਾਂ ਤੁਸੀਂ ਚੱਬੇਵਾਲ ਤੋਂ ਆਏ ਹੋ, ਤੇ ਚੱਬੇਵਾਲ ਤੁਸੀਂ ਆਪਣੀ ਪਾਰਟੀ ਦੇ MP ਦੇ ਮੁੰਡੇ ਨੂੰ ਟਿਕਟ ਦੇ ਕੇ ਆਏ ਹੋ, ਪਰਿਵਾਰਵਾਦ ਨਹੀਂ। ਇੱਧਰ ਮੀਥੇਰ ਦਾ ਮਾਸੀ ਦਾ ਮੁੰਡਾ ਅਸਲੀ ਹੈ ਜਾਂ ਨਕਲੀ ਹੈ, ਮੁੱਦਾ ਤਾਂ ਹੈ ਨਾ ਪੰਜਾਬ 'ਚ, ਨੇੜਲੇ ਨੂੰ ਟਿਕਟ ਹੈ, ਤੇ ਉਹ ਪਰਿਵਾਰਵਾਦ ਨਹੀਂ ਜੀ। ਬਿਲਕੁਲ। ਬਿੱਟੂ ਤਾਂ ਬਿਲਕੁਲ ਬੇਸ਼ਰਮਪਣਾ, ਮਤਲਬ ਜਿਹੜਾ ਦਾਦੇ ਦੇ ਸਿਰ ਤੇ ਹੈ ਨਾ, ਫਿਰ ਭੂਆ ਨੂੰ ਵੀ ਟਿਕਟ, ਤਾਏ ਚਾਚੇ ਨੂੰ ਵੀ ਟਿਕਟ ਹੈ, ਫਿਰ ਇੱਕ ਭਰਾ ਵੀ, ਇੱਕ ਆਪ ਵੀ, ਹੈ ਨਾ, ਅਜੇ ਪਰਿਵਾਰਵਾਦ ਨਹੀਂਗਾ। ਮਤਲਬ ਜੇ ਰੰਧਾਵੇ ਦੀ ਘਰ ਵਾਲੀ ਤੇ ਰਾਜਾ ਵੜਿੰਗ ਦੀ ਘਰ ਵਾਲੀ ਨੂੰ ਟਿਕਟ ਮਿਲਣਾ ਗਲਤ ਹੈ, ਤਾਂ ਚੱਬੇਵਾਲ ਦੇ ਮੁੰਡੇ ਨੂੰ ਟਿਕਟ ਮਿਲਣਾ ਵੀ ਗਲਤ ਹੈ। ਕਿਵੇਂ? ਹਾਂਜੀ ਬਿਲਕੁਲ, ਕਿਵੇਂ? ਤੇ ਤੁਸੀਂ ਪਰਿਵਾਰਵਾਦ ਦੇ ਤੌਰ ਤੇ ਬਾਰ-ਬਾਰ ਟਿਕਟਾਂ ਲੈਂਦੇ ਰਹੇ ਹੋ, ਤੇ ਤੁਹਾਡਾ ਵੀ ਫਿਰ ਗਲਤ ਹੈ। ਸੋ ਇਸ ਪਹਿਲੂ ਦੀ ਰਾਜਨੀਤੀ ਦੀ ਕਿਸ ਕਦਰ ਦੀ ਸਥਿਤੀ ਹੈ, ਇੱਥੋਂ ਸਮਝਣ ਦੀ ਲੋੜ ਹੈ ਕਿ ਇਹ ਮੌਕੇ ਦੀ ਨਜ਼ਾਕਤ ਨੂੰ ਧਿਆਨ 'ਚ ਰੱਖ ਕੇ, ਸਿਰਫ ਤੇ ਸਿਰਫ ਵੋਟਾਂ ਨੂੰ ਧਿਆਨ 'ਚ ਰੱਖ ਕੇ ਪਹਿਲੂ ਉਭਾਰੇ ਜਾ ਰਹੇ ਨੇ। ਇਹਨਾਂ 4 ਸੀਟਾਂ ਦੀ ਜ਼ਿਮਨੀ ਚੋਣ ਦੇ ਦੌਰਾਨ ਪੰਜਾਬ ਦੇ ਕਿਸੇ ਮਸਲੇ ਤੇ ਉਂਗਲ ਨਹੀਂ ਧਰੀ ਜਾ ਰਹੀ। ਸਹੀ ਸਹੀ। ਪੰਜਾਬ ਦੇ ਕਿਸੇ ਮਸਲੇ ਦੇ ਹੱਲ ਦੇ ਵੱਲ ਨਹੀਂ ਵਧਿਆ ਜਾ ਰਿਹਾ, ਔਰ ਨਾ ਹੀ ਇਹਨਾਂ ਹਲਕਿਆਂ ਦੇ ਵੱਲ ਨੂੰ। ਮਤਲਬ ਮਨਪ੍ਰੀਤ ਬਾਦਲ ਕਹਿੰਦਾ ਮੈਂ ਮਨਜ਼ੂਰ ਕਰਾ ਲਿਆ ਪ੍ਰੋਜੈਕਟ, ਹਥਿਆਉਣ ਦੀ ਹੈ, ਮਸਲਿਆਂ ਦੀ ਰਾਜਨੀਤੀ ਨਹੀਂ ਹੈ, ਮੁੱਦਿਆਂ ਦੀ ਰਾਜਨੀਤੀ ਨਹੀਂ ਹੈ। ਬਿਲਕੁਲ ਸਹੀ ਹੈ ਜੀ।